viewers, welcome back to DSTV 84 break। ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਬਾਪੂ ਸੂਰਤ ਸਿੰਘ ਜੀ ਦੀ ਸੁਪੁੱਤਰੀ ਬੀਬੀ ਸਰਵਿੰਦਰ ਕੌਰ ਜੀ ਨਾਲ। ਇਸ ਵੇਲੇ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਅਤੇ ਭੁੱਖ ਹੜਤਾਲ ਦੀ ਕੀ ਅਪਡੇਟ ਹੈ, ਇਸ ਬਾਰੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी भैन जी, सब तो पहला तो सानू तुसीं सिर्फ बापू जी सूरत सिंह जी की जिहड़ी हुण इस वेले सेहत की है उस बारे अपडेट दो एंड इस वेले उन्होंने की हालात ने। बापू जी नूं हाले भी किसी को मिलने नहीं दिता जा रहा जी। परिवार के 2-3 मैंबर मिलते हैं ते जिहड़ी उन्हां दी हैगी आ सेहत वो हाले भी कमजोर ते काफी ढिले हैगे ने ओह। क्योंकि जो बापू जी का ਜਿਹੜੇ ਦਿਨ तक उन्होंने फोर्स फीडिंग नहीं शुरू की थी गवर्नमेंट ने, उदों तक बापू जी का ग्रैजुअली डेली थोड़ा थोड़ा करके वेट घट रहा सीगा, पर उन्होंने बहुत ज्यादा कोई बीमारियां इन्फेक्शन इस तरह का कुछ नहीं सीगा। पर हुण की है, बापू जी के पिछले 6-7 दिन ਜਿਹੜੀ कि हाले कल बापू ने कहा भी मैं ठीक हाँ हुण थोड़ा, क्योंकि बहुत ज्यादा ब्लीडिंग से डायरिया सीगा उन्होंने ते इन्फेक्शन ज्यादा सी अंदर बॉडी दे, तां ओहदी दवाई वगैरह जिहड़ा ग्लूकोज वगैरह लाया सी ਉਹਦੇ थ्रू डॉक्टर ਦਿੰਦੇ ਸੀਗੇ। ਤੇ ਕੱਲ ਬਾਪੂ ਜੀ ਇਹ ਸ਼ੱਕ ਮਹਿਸੂਸ ਕਰਦੇ ਸੀਗੇ ਕਿ ਗਵਰਨਮੈਂਟ ਜਿਹੜੀ ਹੈਗੀ ਆ ਉਹ ਫੋਰਸ ਫੀਡਿੰਗ ਦੇ ਨਾਂ ਤੇ ਬਾਪੂ ਜੀ ਨੂੰ ਉਹ ਜਿਵੇਂ ਉਹਨਾਂ ਦਾ ਮਿਸ਼ਨ ਖਤਮ ਕਰਨ ਲਈ ਉਹਨਾਂ ਨੂੰ ਮਾਰ ਦੇਣਾ ਚਾਹੁੰਦੀ ਹੈ ਉਹਨਾਂ, ਕਿਉਂਕਿ ਜਦੋਂ ਤੋਂ ਫੋਰਸ ਫੀਡਿੰਗ ਸ਼ੁਰੂ ਕੀਤੀ ਹੈ ਪਹਿਲਾਂ ਤਾਂ ਡਾਕਟਰ ਕਹਿੰਦੇ ਸੀਗੇ ਵੀ 1.5 ਕਿਲੋ ਭਾਰ ਬਾਪੂ ਜੀ ਦਾ ਵਧਿਆ, ਪਰ ਕੱਲ ਡਾਕਟਰ ਵੀ ਫਿਕਰ ਦੇ ਵਿੱਚ ਸੀ 15 ਦਿਨ ਤੋਂ ਉਹ ਫੋਰਸ ਫੀਡਿੰਗ ਕਰ ਰਿਹਾ, ਪਰ ਉਹਨਾਂ ਦਾ ਵੇਟ ਜਿਹੜਾ ਹੈਗਾ ਪਹਿਲਾਂ ਨਾਲੋਂ 2 ਕਿਲੋ 600 ਗ੍ਰਾਮ ਹੋਰ ਘਟ ਗਿਆ ਹੈਗਾ। तो ਉਹਦੇ ਕਰਕੇ ਡਾਕਟਰ ਕਾਫੀ ਫਿਕਰ ਸੀ ਤੇ ਬਾਪੂ ਜੀ ਨੂੰ ਇਹ ਲੱਗਦਾ ਸੀ, ਕੱਲ ਮੈਨੂੰ ਬਾਪੂ ਜੀ ਨੇ ਕਿਹਾ ਸੀਗਾ ਵੀ ਤੂੰ ਹਾਈ ਕੋਰਟ 'ਚ ਜਾ, ਉਹਨਾਂ ਨੂੰ ਕਹਿ ਵੀ ਜਿਹੜਾ ਮੇਰਾ ਭੁੱਖ ਹੜਤਾਲ ਦਾ ਜਿਹੜਾ ਮਿਸ਼ਨ ਹੈਗਾ ਉਹ ਮੈਨੂੰ ਵਾਪਸ ਭੁੱਖ ਹੜਤਾਲ ਤੇ ਜਾਣ ਦਿੱਤਾ ਜਾਵੇ, ਕਿਉਂਕਿ ਉਹ ਫੋਰਸ ਫੀਡਿੰਗ ਦੇ ਬਹਾਨੇ ਉਹਨਾਂ ਨੂੰ ਮਤਲਬ ਖਤਮ ਕਰਨਾ ਚਾਹੁੰਦੇ ਆ, ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੇ ਆ, ਕਿਉਂਕਿ ਉਹ ਬਾਅਦ 'ਚ ਸਰਕਾਰ ਇਹ ਕਹਿ ਸਕਦੀ ਆ ਕਿ ਬਾਪੂ ਜੀ ਭੁੱਖ ਨਾਲ ਨਹੀਂ ਮਰੇ, ਭੁੱਖ ਹੜਤਾਲ ਤੇ ਨਹੀਂ ਕੁਛ ਹੋਇਆ ਉਹਨਾਂ ਨੂੰ, ਵੈਸੇ ਹੀ ਕੁਛ ਐਕਸੀਡੈਂਟ ਜਾਂ ਮਤਲਬ ਅਚਾਨਕ ਉਹਨਾਂ ਦੀ ਮੌਤ ਹੋਈ ਹੈਗੀ ਹੈ। ਸੋ ਇਸ ਤਰ੍ਹਾਂ ਦਾ ਕੱਲ ਬਾਪੂ ਜੀ ਦਾ ਮੈਸੇਜ ਸੀ, ਬਹੁਤ ਕਮਜ਼ੋਰ ਨੇ ਤੇ ਫੋਰਸ ਫੀਡਿੰਗ ਤੋਂ ਬਾਅਦ ਵੀ ਉਹਨਾਂ ਦਾ 2 ਕਿਲੋ 600 ਗ੍ਰਾਮ ਕੱਲ ਡਾਕਟਰਾਂ ਦੀ ਰਿਪੋਰਟ ਮੁਤਾਬਕ ਭਾਰ ਉਹਨਾਂ ਦਾ ਘਟਿਆ ਹੈਗਾ। ਜੀ ਭੈਣ ਜੀ, ਤੁਸੀਂ ਉਹਨਾਂ ਦੀ ਸਿਹਤ ਬਾਰੇ ਦੱਸਿਆ, ਸਾਨੂੰ ਬਹੁਤ ਦੁੱਖ ਹੋ ਰਿਹਾ ਕਿ ਉਹਨਾਂ ਦੀ ਸਿਹਤ ਇੰਨੀ ਖਰਾਬ ਹੋ ਰਹੀ ਹੈ, ਕਿਉਂਕਿ ਅਸੀਂ ਤਾਂ ਹਮੇਸ਼ਾ ਆਪਣੀ ਅਰਦਾਸ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਔਰ ਹਮੇਸ਼ਾ ਅਸੀਂ ਉਹਨਾਂ ਦੀ ਚੰਗੀ ਸਿਹਤ ਦੀ ਹੀ ਅਰਦਾਸ ਕਰਦੇ ਹਾਂ। ਪਰ ਭੈਣ ਜੀ ਇਹ ਵੀ ਸੁਣਨ ਵਿੱਚ ਆਇਆ, ਤੁਸੀਂ ਦੱਸਿਆ ਕਿ ਉਹਨਾਂ ਦਾ ਕਿਸ ਤਰ੍ਹਾਂ ਭਾਰ ਘਟ ਗਿਆ ਔਰ ਉਹਨਾਂ ਨੂੰ ਕਿਸ ਤਰ੍ਹਾਂ ਜ਼ਬਰਦਸਤੀ ਉਹਨੂੰ ਫੀਡ ਕੀਤਾ ਜਾਂਦਾ। ਜਦੋਂ ਤੁਸੀਂ ਪਿਛਲੇ ਵਾਰੀ ਕਿਹਾ ਸੀਗਾ ਕਿ ਉਹਨਾਂ ਦੇ ਲਾਈਕ ਜਿਹੜੀ ਫੀਡਿੰਗ ਪਾਈਪ ਆ ਉਹਦੇ ਉੱਪਰ ਸਟਿਚਸ ਲਗਾਏ ਗਏ ਸੀ, ਇਹ ਵੀ ਸੁਣਨ ਵਿੱਚ ਆਇਆ ਸੀ ਕਿ ਸਟਿਚਸ ਦੇ ਵਿੱਚ ਵੀ ਇਨਫੈਕਸ਼ਨ ਕਾਫੀ ਹੋ ਗਈ ਹੈ। ਇਜ਼ ਇਟ ਟਰੂ ਭੈਣ ਜੀ? ਬਹੁਤ ਜ਼ਿਆਦਾ ਪਹਿਲਾਂ ਇਨਫੈਕਸ਼ਨ ਸੀ, ਪਰ ਡਾਕਟਰਾਂ ਨਾਲ ਬਾਰ-ਬਾਰ ਬਹਿਸ ਕਰਨ ਤੋਂ ਲੜਨ ਤੋਂ ਮਤਲਬ ਸੀਨੀਅਰ ਡਾਕਟਰਸ ਨੇ ਜਿਹੜੇ ਇੰਚਾਰਜ ਨੇ ਹਸਪੀਟਲ ਦੇ, ਉਹਨਾਂ ਨਾਲ ਸੀਪੀ ਸਾਹਿਬ ਨਾਲ ਡੀਸੀ ਨਾਲ ਗੱਲ ਕਰਨ ਤੋਂ ਬਾਅਦ ਜਿਹੜਾ ਮੈਂ ਹਰ ਰੋਜ਼ ਕਹਿੰਦੀ ਸੀ, ਉਸ ਤੋਂ ਬਾਅਦ ਉਹਨਾਂ ਨੇ ਕੀਤਾ ਸੀ ਜਿਹੜੇ ਸਟਿਚਸ ਸੀ ਨਾ ਉਹ ਥੋੜੇ ਰੱਖਦੇ ਸੀ, ਜ਼ਿਆਦਾ ਸਟਿਚਸ ਉਹਨਾਂ ਦੇ ਕੱਢਦੇ ਸੀ ਤੇ ਉਹਨਾਂ ਦੀ ਜਿਹੜੀ ਇਨਫੈਕਸ਼ਨ ਸੀ ਉਹਨੂੰ ਕਲੀਨ ਕਰਕੇ ਉਹਦੇ ਕੋਈ ਮੈਡੀਸਨ ਉਹਨਾਂ ਨੇ ਲਾਉਣੀ ਸ਼ੁਰੂ ਕਰਤੀ ਸੀ, ਜਿਹਦੇ ਨਾਲ ਉਹ ਮੱਥੇ ਤੇ ਇਨਫੈਕਸ਼ਨ ਜ਼ਿਆਦਾ ਨਹੀਂ ਹੈਗੀ, ਉਹ ਘਟੀ ਹੋਈ ਆ, ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਸਟਿਚਸ ਸੀ ਤੇ ਉਹਦੀ ਕੇਅਰ ਹੁੰਦੀ ਸੀ ਕਰਦੇ ਜਾਣ ਕੇ, ਜਿਵੇਂ ਟਾਰਚਰ ਕਰਨ ਵਾਲੇ ਸੀ, ਕੰਮ ਕਰਦੇ ਸੀ ਕਿ ਬਾਪੂ ਜੀ ਮੰਨ ਜਾਣ, ਉਹ ਆਪਦੇ ਮਿਸ਼ਨ ਤੋਂ ਹਟ ਜਾਣ, ਉਹ ਭੁੱਖ ਹੜਤਾਲ ਤੋਂ ਲੈਣ ਲਾਈਕ ਤਕਲੀਫ ਦੇ ਵਿੱਚ ਜਾਣ, ਪਰ ਹੁਣ ਉਹ ਠੀਕ ਆ। ਤੇ ਪਰ ਬਾਪੂ ਜੀ ਨੂੰ ਇਹ ਆ ਵੀ ਉਹ ਵਾਪਸ ਉਹਨਾਂ ਨੂੰ ਆਪਦੀ ਉਹਨਾਂ ਦਾ ਰਾਈਟ ਹੈਗਾ, ਬਾਪੂ ਜੀ ਦਾ ਹੱਕ ਹੈਗਾ ਕਿ ਉਹ ਸ਼ਾਂਤਮਈ ਢੰਗ ਨਾਲ ਭੁੱਖ ਹੜਤਾਲ ਰੱਖ ਸਕਦੇ ਆ। ਜਦ ਉਹਨਾਂ ਦੇ ਫੋਰਸ ਫੀਡਿੰਗ ਤੋਂ ਬਾਅਦ ਵੀ ਬਾਪੂ ਜੀ ਸਿਹਤ ਕੋਈ ਸੁਧਾਰ ਨਹੀਂ ਤੇ ਵੇਟ ਫੇਰ ਵੀ ਘੱਟ ਰਿਹਾ, ਤਾਂ ਮੈਨੂੰ ਇਹ ਲੱਗਦਾ ਵੀ ਜਿਵੇਂ ਸਲੋ ਪੋਇਜ਼ਨਿੰਗ ਜਾਂ ਡੂਇੰਗ ਸਮਥਿੰਗ ਰੋਂਗ ਤੇ ਬਾਪੂ ਜੀ ਖਤਮ ਹੋ ਜਾਣ ਤੇ ਉਹਨਾਂ ਦਾ ਜਿਹੜਾ ਇਹ ਮੁੱਦਾ ਸੰਘਰਸ਼ ਹੈ ਖਤਮ ਹੋ ਜਾਵੇ, ਇਸ ਤਰ੍ਹਾਂ ਦੀ ਕੋਸ਼ਿਸ਼ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਸਰਕਾਰ ਕਰ ਰਹੀ ਹੈ। ਜੀ ਅਮੀ ਭੈਣ ਜੀ, ਜਿਸ ਤਰ੍ਹਾਂ ਵੀਰ ਦਮਨਪ੍ਰੀਤ ਸਿੰਘ ਦਮਨਦੀਪ ਸਿੰਘ ਅਤੇ ਵੀਰ ਰਵਿੰਦਰਜੀਤ ਸਿੰਘ ਗੋਗੀ, ਉਹਨਾਂ ਨੂੰ ਵੀ 107-51 ਦੇ ਹਿਸਾਬ ਦੇ ਨਾਲ ਉਹਨਾਂ ਕੇਸ ਦੇ ਵਿੱਚ ਫਸਾਇਆ ਗਿਆ ਸੀਗਾ ਬਾਪੂ ਜੀ ਦੇ ਨਾਲ, ਰਾਈਟ? ਐਂਡ ਉਹਨਾਂ ਦੇ ਕੇਸ ਦੀ ਇਸ ਵੇਲੇ ਕੀ ਅਪਡੇਟ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਗਿਆ ਸੋ ਫਾਰ?
ਪਰਸੋਂ ਉਹਨਾਂ ਦੀ ਕੋਰਟ ਡੇਟ ਸੀ, ਉਹਨਾਂ ਨੂੰ ਕੋਰਟ ਦੇ ਵਿੱਚ ਲਿਜਾਏ ਤੋਂ ਬਿਨਾਂ ਹੀ ਉਹਨਾਂ ਨੂੰ ਕੋਰਟ 'ਚ ਲੈ ਕੇ ਆਏ, ਪਰ ਪੇਸ਼ ਕੀਤੇ ਤੋਂ ਬਿਨਾਂ ਹੀ ਉਹਨਾਂ ਦੀ 20 ਤਰੀਕ ਅਗਲੀ 20 ਤਰੀਕ ਕੋਰਟ ਦੀ ਪਾ ਕੇ ਤਾਂ ਉਹਨਾਂ ਨੂੰ ਵਾਪਸ ਜਾਣ ਲੱਗੇ, ਲੈ ਕੇ ਚਲੇ ਗਏ ਸੀ ਜੇਲ੍ਹ। ਪਰ ਕੱਲ ਅਸੀਂ ਸਾਰਾ ਦਿਨ, ਮੈਂ ਕੱਲ ਦਮਨ ਪਹਿਲਾ ਦਿਨ ਸੀ, ਦਮਨ ਦਾ ਪਰਿਵਾਰ ਨਹੀਂ ਸੀ ਉੱਥੇ, ਮੈਂ ਮੇਰੇ ਫੈਮਿਲੀ ਮੈਂਬਰ ਜਾਂ ਕੌਮ ਦੇ ਹੋਰ ਸਿੰਘ ਤੇ ਵਕੀਲ ਸਾਹਿਬ, ਅਸੀਂ ਸਾਰਾ ਦਿਨ ਕੱਲ ਕੋਰਟ ਦੇ ਵਿੱਚ ਇੱਧਰੋਂ ਇੱਧਰ ਮਤਲਬ ਰਿਕੁਐਸਟ ਕਰਦੇ ਨੇ ਕਿ ਦਮਨ ਦਾ ਕੀ ਕਸੂਰ ਆ, ਵੀ ਉਹਨੇ ਕੀ ਕੀਤਾ। ਡੈਡੀ ਦਾ ਚਲੋ ਮਿਸ਼ਨ ਆਓ ਸੋਚ ਕੇ ਬੈਠਿਆ, ਦਮਨ ਨੇ ਜਾਂ ਮੇਰੇ ਬ੍ਰਦਰ ਨੇ ਕੋਈ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ, ਕੁਛ ਨਹੀਂ ਕੀਤੀ, ਉਹਨਾਂ ਨੂੰ ਕਿਉਂ ਅਰੈਸਟ ਕੀਤਾ ਹੋਇਆ। ਪਰ ਕੱਲ ਮੈਂ ਸਿਰਫ ਧਿਆਨ ਦਮਨਦੀਪ ਤੇ ਦਿੱਤਾ ਹੈ ਸੀ, ਕਿਉਂਕਿ ਉਹ ਡੇਲੀ ਕਮਾਈ ਕਰਕੇ ਮਿਹਨਤ ਕਰਕੇ ਖਾਣ ਵਾਲਾ ਸਿੰਘ ਹੈਗਾ, ਵੀ ਉਹਨੂੰ ਛੱਡ ਦਿੱਤਾ ਜਾਵੇ। ਕੱਲ ਅਖੀਰ ADCP ਨੇ CP ਨਾਲ, ਕਮਿਸ਼ਨਰ ਆਫ ਪੁਲਿਸ ਨਾਲ ਗੱਲ ਕਰਨ ਤੋਂ ਬਾਅਦ ਉਹਦੀ, ਕਿਉਂਕਿ ਦਮਨਦੀਪ ਸਿੰਘ ਦੀ ਵੇਲ ਇੰਨੀ ਵੱਡੀ ਰੱਖੀ ਹੋਈ ਸੀ ਜਿਹੜੀ ਕਿ 15-17 ਹਜ਼ਾਰ ਰੁਪਏ ਦੀ ਵੇਲ ਦੇ ਕੇ ਇਸ ਤਰ੍ਹਾਂ ਦੇ ਕੇਸ ਕਿਸੇ ਨੂੰ ਰਿਹਾ ਕਰਾਇਆ ਜਾ ਸਕਦਾ ਹੁੰਦਾ, ਮਤਲਬ ਉਹ ਕੀ ਕਰਾਇਆ ਜਾ ਮਤਲਬ ਵੇਲ ਆਊਟ ਕਰਾਇਆ ਜਾ ਸਕਦਾ ਹੁੰਦਾ। ਪਰ ਦਮਨ ਦੀ 2 ਲੱਖ ਰੁਪਈਆ ਗਜ਼ਟਡ ਆਫਿਸਰ ਤੇ ਇੱਕ ਪਿੰਡ ਦੇ ਮੋਤਬਾਰ ਕਿਸੇ ਵੀ ਮੈਂਬਰ ਨੂੰ ਉਹਦੀ ਗਵਾਹੀ ਤੋਂ ਬਾਅਦ ਹੀ ਉਹਦੀ ਦਮਨਦੀਪ ਦੀ ਹੋਣੀ ਸੀਗੀ ਜ਼ਮਾਨਤ। ਪਰ ਕੱਲ ਬਹੁਤ ਸਾਰਾ ਦਿਨ ਦੀ ਮਿਹਨਤ ਤੋਂ ਬਾਅਦ ਸ਼ਾਮ ਨੂੰ 3:30 ਵਜੇ ਉਹਨਾਂ ਨੇ ਆਰਡਰ ਕਰਤੇ ਸੀਗੇ ADCP ਨੇ ਤੇ CP ਨੇ ਕਿ ਉਹ ਬੇਲ ਦੀ ਡਿਡਕਸ਼ਨ ਕਰਕੇ ਰਿਡਿਊਸ ਕਰਤੀ ਸੀ ਉਹਨਾਂ ਨੇ ਬੇਲ, ਤੇ ਉਹਨਾਂ ਨੇ ਕਿਹਾ ਸੀ ਕੱਲ ਹੀ ਬੇਲ ਭਰ ਦੋ, ਪਰ ਟਾਈਮ ਹੈ ਨਹੀਂ ਸੀ ਕੱਲ ਛੱਡਣ ਦਾ, ਜਾਂ ਮੇਰੀ ਅੱਜ ਛੱਡਤਾ ਹੋਣਾ ਰਾਤ ਉਹਨਾਂ ਨੂੰ ਦਮਨਦੀਪ ਸਿੰਘ ਨੂੰ, ਜਾਂ ਅੱਜ ਛੱਡ ਦੇਣਗੇ। ਸੋ ਦਮਨ ਦੀ ਤਾਂ ਇਹ ਹਾਲਤ ਹੈਗੀ ਆ ਸਟੋਰੀ। ਪਰ ਮੇਰੇ ਬ੍ਰਦਰ ਨੂੰ, ਕਿਉਂਕਿ ਅਸੀਂ ਲੜ ਰਹੇ ਹਾਂ ਬਈ ਉਹਨਾਂ ਨੂੰ ਕਿਉਂ ਕੇਸ ਪਾਇਆ ਗਿਆ, ਉਹ ਬਾਕੀ ਉਹਦੀ ਜ਼ਮਾਨਤ ਕਰਾਉਣ ਨੂੰ ਮੰਨਦੇ ਨਹੀਂ ਹੈਗੇ, ਤਾਂ ਉਹਨਾਂ ਦੇ ਅਸੀਂ ਹਾਲੇ ਅੱਜ ਹਾਈ ਕੋਰਟ 'ਚ ਜਾਵਾਂਗੇ ਪਟੀਸ਼ਨ ਕਰਨ ਲਈ ਵੀ ਇਹ ਸਾਰੇ ਸਿੰਘਾਂ ਤੇ ਇਹ ਕੇਸ ਨਹੀਂ ਸੀ ਹੋਣਾ ਚਾਹੀਦਾ, ਜਿਹਦੇ 'ਚ ਮੇਰਾ ਬ੍ਰਦਰ ਵੀ ਹੈ, ਸਾਰਿਆਂ ਦੀ 751 ਤੋੜੀ ਜਾਵੇ ਤੇ ਮੇਰੇ ਬ੍ਰਦਰ ਨੂੰ ਵੀ ਇਹ ਕੇਸ ਦੇ ਵਿੱਚੋਂ ਡਿਸਚਾਰਜ ਕਰਕੇ ਉਹਨੂੰ ਵੀ ਬਰੀ ਕੀਤਾ ਜਾਵੇ, ਘਰੇ ਭੇਜਿਆ ਜਾਵੇ। ਜੀ ਬਿਲਕੁਲ ਬਿਲਕੁਲ ਭੈਣ ਜੀ। ਤੇ ਭੈਣ ਜੀ, ਜਿਸ ਤਰ੍ਹਾਂ ਕਾਫੀ ਸਾਰੇ ਲੋਕ ਹੁਣ ਜੁੜ ਚੁੱਕੇ ਨੇ ਬਾਪੂ ਸੂਰਤ ਸਿੰਘ ਜੀ ਦੇ ਸੰਘਰਸ਼ ਦੇ ਨਾਲ, ਆਲ ਓਵਰ ਦਾ ਵਰਲਡ ਕਾਫੀ ਵੰਗਾਰ ਮਾਰਚ ਕੱਢੇ ਜਾ ਰਹੇ ਨੇ, ਈਵਨ ਇੰਡੀਆ ਦੇ ਪੰਜਾਬ ਦੇ ਵਿੱਚ ਵੀ ਕਾਫੀ ਕੱਢੇ ਗਏ ਨੇ। ਕਿ ਉਸ ਵੇਲੇ ਪੰਜਾਬ ਪੁਲਿਸ ਦਾ ਰਵੱਈਆ ਕੀ ਰਿਹਾ ਇਹਨਾਂ ਡੂਇੰਗ ਦੀਜ਼ ਮਾਰਚ, ਐਂਡ ਆਲਸੋ ਉਹਨਾਂ ਨੇ ਕੀ ਧੱਕੇਸ਼ਾਹੀ ਫਿਰ ਤੋਂ ਸ਼ੁਰੂ ਕੀਤੀ ਸੀ? ਭੈਣ ਜੀ ਦੇਖੋ, ਜਿਹੜੇ ਮਾਰਚ ਨੇ ਮੇਰਾ ਧਿਆਨ ਸੀ ਜ਼ਿਆਦਾ ਬਾਪੂ ਜੀ ਵੱਲ, ਤੇ ਜਿਹੜੇ ਸਿੰਘ ਫੜੇ ਗਏ ਸੀ ਇਹਨਾਂ ਦੇ ਨਾਲ ਦੇ, ਉਹਨਾਂ ਨੂੰ ਕਢਾਉਣ ਦੇ, ਉਹਨਾਂ ਨੂੰ ਵੀ ਇਹਨਾਂ ਦਾ ਮਿਸ਼ਨ ਚੱਲਦਾ ਰੱਖਣ ਲਈ ਮੈਨੂੰ ਜਿਹੜੀ ਵੀ ਕੋਰਟ ਕਚਹਿਰੀ ਕਿਤੇ ਅਪੀਲ ਦਲੀਲ ਕਰਨੀ ਪੈਂਦੀ ਸੀ, ਮੈਂ ਸਿਰਫ ਉਹ ਕਰ ਰਹੀ ਸੀ। ਬੰਗਾਰ ਮਾਰਚ ਮੈਂ ਸੁਣੇ ਨੇ ਪਰ ਮੈਂ ਅੱਗੇ ਦੇਖਿਆ ਨਹੀਂ। ਪਰ ਕੱਲ ਪਹਿਲਾਂ ਵੀ ਉੱਥੇ ਅਰੈਸਟ ਹੋਈਆਂ ਨੇ, ਫਿਰ ਛੱਡਦੇ ਸੀ ਸਿੰਘ। ਕੱਲ ਵੀ ਮੈਂ ਗਈ ਨਹੀਂ, ਪਰ ਜੋ ਸੁਣਿਆ ਉਹ ਇਹ ਆ ਵੀ ਕੱਲ ਕਾਫੀ ਵੱਡਾ ਮਾਰਚ ਸੀ ਬਠਿੰਡੇ ਦੇ ਵਿੱਚ। ਉਹ ਕੀ ਹੋਇਆ ਕਿ ਜਦੋਂ ਬਗਿਆੜ ਇੱਥੇ ਮਾਰਚ ਹੁੰਦੇ, ਲੇਡੀਜ਼ ਜ਼ਿਆਦਾ ਅੱਗੇ ਨਹੀਂ ਹੁੰਦੀਆਂ, ਪਰ ਪੁਲਿਸ ਨੇ, ਮਤਲਬ ਪ੍ਰਸ਼ਾਸਨ ਨੇ, ਐਡਮਿਨਿਸਟ੍ਰੇਸ਼ਨ ਨੇ, ਇਹਨਾਂ ਨੇ ਲੇਡੀਜ਼ ਪੁਲਿਸ ਉੱਥੇ ਬੰਦਿਆਂ ਦੇ ਅੱਗੇ ਉਹਨਾਂ ਨੂੰ ਬੰਦਾ ਮਾਰਚ ਰੋਕਣ ਲਈ ਕਰ ਦਿੱਤੀ ਸੀ। ਤਾਂ ਉੱਥੇ ਨਾ ਤਾਂ ਸਿੰਘ ਲੇਡੀਜ਼ ਨੂੰ ਧੱਕਾ, ਉਹਨਾਂ ਨੂੰ ਧੱਕਾ ਮਤਲਬ ਧੱਕ ਕੇ ਉਹ ਆਪਦਾ ਮਾਰਚ ਚੱਲਦਾ ਰੱਖ ਸਕਦੇ ਸੀ, ਨਾ ਕੁਛ। ਜਦੋਂ ਉੱਥੇ ਮਾੜੀ ਮੋਟੀ ਉਹਨਾਂ ਦੀ ਬਹਿਸ ਜਾਂ ਹੱਥੋਂ ਪਾਈ ਹੋਈ ਤਾਂ ਕਾਫੀ ਸਾਰੇ ਸਿੰਘ ਸੀਗੇ, 1-2 ਬੱਸਾਂ ਭਰ ਕੇ ਕਹਿੰਦੇ ਨੇ ਵੀ ਉਹ ਅਰੈਸਟ ਕਰ ਲਏ ਸੀ ਕੱਲ ਬਠਿੰਡੇ ਤੋਂ। ਤੇ ਉਹ ਤੋਂ ਬਾਅਦ ਇੱਕਦਮ ਹੀ ਜਿਹੜੇ ਪਿੱਛੇ ਬਚੇ ਸਿੰਘ ਸੀ ਉਹਨਾਂ ਨੇ ਟ੍ਰੈਫਿਕ ਰੋਕ ਦਿੱਤਾ ਸੀਗਾ। ਤਾਂ ਫਿਰ ਸਿੰਘਾਂ ਨੇ ਮੰਨ ਗਏ ਸੀ ਕਿ ਜਿਹੜੇ ਸਾਡੇ ਬੰਦੇ ਉਹਨਾਂ ਨੇ ਅਰੈਸਟ ਕੀਤੇ ਪੁਲਿਸ ਨੇ, ਉਹ ਛੱਡਣ ਤਾਂ ਟ੍ਰੈਫਿਕ ਚੱਕਾਂਗੇ, ਆਈ ਮੀਨ ਟ੍ਰੈਫਿਕ ਚਾਲੂ ਕਰਾਂਗੇ, ਤਾਂ ਬੰਦ ਕੀਤਾ ਹੈ। ਤਾਂ ਇੱਕਦਮ ਹੀ ਫਿਰ ਉਹ ਇੱਕਦਮ ਹੀ ਮਤਲਬ ਥੋੜੀ ਬਹਿਸ ਤੋਂ ਬਾਅਦ ਉਹਨਾਂ ਨੇ, ਪੁਲਿਸ ਵਾਲਿਆਂ ਨੇ ਇਹ ਸਿੰਘ ਛੱਡਤੇ ਸੀ ਜਿਹੜੇ ਕੱਲ ਅਰੈਸਟ ਹੋਏ ਸੀ, ਤੇ ਉਹਨਾਂ ਨੇ ਟ੍ਰੈਫਿਕ ਹਟਾਤਾ ਸੀ। ਦੇਖੋ, ਬੰਗਾਰ ਮਾਰਚ ਹੋ ਰਿਹਾ, ਪਰ ਉਹਦੇ ਤੋਂ ਵੱਧ ਉਤਸ਼ਾਹ ਇਸ ਮੂਵਮੈਂਟ ਲਈ ਮੈਂ ਆਮ ਜਨਤਾ ਦੇ ਵਿੱਚ ਦੇਖਦੀ ਹਾਂ। ਆਮ ਜਨਤਾ ਕਾਫੀ ਉਤਸ਼ਾਹਿਤ ਆ, ਪਰ ਉਹਨਾਂ ਨੂੰ ਹਾਲੇ ਗਾਈਡੈਂਸ ਨਹੀਂ ਕਿ ਉਹ ਕਿਹਦੇ ਮਗਰ ਲਾ ਕੇ ਕੋਈ ਕੁਛ ਆਪਦਾ ਰੋਸ ਪ੍ਰਗਟ ਬਾਹਰ ਆ ਕੇ ਕਰ ਸਕਣ। ਜੀ,
ਹਾਂ ਬਿਲਕੁਲ ਭੈਣ ਜੀ, ਜਿਸ ਤਰ੍ਹਾਂ ਪੰਜਾਬ ਸਰਕਾਰ ਹਿਊਮਨ ਰਾਈਟਸ ਦੀ ਇੰਨੀ ਵੱਡੀ ਉਲੰਘਣਾ ਕਰ ਰਹੀ ਹੈ, ਸਾਡੇ ਵੀਰ ਦਮਨਦੀਪ ਸਿੰਘ ਤੇ ਰਵਿੰਦਰਜੀਤ ਸਿੰਘ ਗੋਗੀ ਨੂੰ ਜਿਸ ਤਰ੍ਹਾਂ ਉਹਨਾਂ ਨੇ ਧੱਕੇਸ਼ਾਹੀ ਕਰ ਰਹੀ, ਬਿਨਾਂ ਗੱਲ ਤੋਂ ਉਹਨਾਂ ਨੂੰ ਅਰੈਸਟ ਕੀਤਾ ਹੋਇਆ, ਰਾਜਸੀ ਸਿੱਖਾਂ ਦੀ ਰਿਹਾਈ ਆਈ ਫੀਲ ਲਾਈਕ ਤਾਂ ਹੀ ਸਫਲ ਹੋ ਸਕਦੀ ਹੈ ਅਗਰ ਸਾਰੇ ਸਿੱਖ ਕੌਮ ਇਸ ਵੇਲੇ ਬਾਪੂ ਸੂਰਤ ਸਿੰਘ ਜੀ ਨਾਲ ਖੜੇ ਤੇ ਪ੍ਰੂਵ ਕਰੇ ਕਿ ਬਾਦਲ ਹੋਣ ਤੇ ਧੱਕੇਸ਼ਾਹੀ ਨਹੀਂ ਚੱਲੀ। ਬਿਫੋਰ ਗੈਟਿੰਗ ਦ ਫਰੀडम ਫਰਮ ਇੰਡੀਆ ਵੀ ਨੀਡ ਦ ਫਰੀडम ਫਰਮ ਦਿਸ ਅਕਾਲੀ ਦਲ ਬਾਦਲ ਤੋਂ ਸਾਨੂੰ ਸਭ ਤੋਂ ਪਹਿਲਾਂ ਫਰੀडम ਚਾਹੀਦਾ। ਭੈਣ ਜੀ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਬਾਰੇ ਪੂਰੀ ਸਾਡੇ ਦਰਸ਼ਕਾਂ ਨੂੰ ਅਪਡੇਟ ਕੀਤੀ। ਟਾਈਮ ਟੂ ਟਾਈਮ ਸਾਨੂੰ ਬਹੁਤ ਸਾਰੇ ਫੇਸਬੁੱਕ ਮੈਸੇजेस ਆ ਰਹੇ ਸੀਗੇ, ਉਹ ਅਪਡੇਟ ਪੁੱਛ ਰਹੇ ਸੀਗੇ। ਐਟ ਦੀ ਐਂਡ ਬਿਕੋਜ਼ ਸਾਡੇ ਕੋਲ 1.5 ਮਿੰਟ ਰਹਿ ਗਿਆ, ਤੁਸੀਂ ਇਸ ਵੇਲੇ TV 84 ਦੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਬਹੁਤ ਧੰਨਵਾਦ TV 84 ਦਾ, ਜਿਹੜੇ ਵਾਰ-ਵਾਰ ਇਨ ਟੱਚ ਰਹਿ ਕੇ ਸਾਡੇ ਨਾਲ, ਪਰਿਵਾਰ ਨਾਲ, ਸਾਡੇ ਤੋਂ ਇਹ ਸੰਘਰਸ਼ ਦੀ ਬਾਪੂ ਜੀ ਦਾ ਤੁਸੀਂ ਹਾਲ ਪੁੱਛਦੇ ਹੋ ਤਾਂ ਇਹਦਾ ਮਤਲਬ ਤੁਸੀਂ ਪੰਥ ਦਰਦੀ ਹੋ ਤੇ ਪੂਰੇ ਸੰਘਰਸ਼ ਦੀ ਕਿਸ ਤਰ੍ਹਾਂ ਚੱਲ ਰਿਹਾ ਉਹਦਾ ਹਾਲ ਪੁੱਛਦੇ ਹੋ। ਮੈਨੂੰ ਇਹ ਮਹਿਸੂਸ ਹੁੰਦਾ ਤੇ ਤੁਸੀਂ ਸਮੇਂ-ਸਮੇਂ ਜਿਹੜੇ ਲੋਕ ਮਤਲਬ ਸੰਗਤ ਆਪਣੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਉਹਨਾਂ ਨੂੰ ਇਸ ਸੰਘਰਸ਼ ਬਾਰੇ ਜਾਣੂ ਕਰਵਾ ਰਹੇ ਹੋ। ਬਹੁਤ ਧੰਨਵਾਦ ਤੁਹਾਡਾ ਵੀ ਤੇ ਸੰਘਰਸ਼ ਬੜੀ ਚੱਲਦਾ। ਬਾਕੀ ਹਾਲੇ ਵੀ ਇਹੀ ਕਹਿੰਦੇ ਨੇ, ਮੈਂ ਸਾਰੇ ਸਿੱਖ ਕੌਮ ਨੂੰ ਕਹਿਣਾ ਚਾਹੁੰਦੀ ਹਾਂ ਵੀ ਉਹ ਵਾਪਸ ਮਿਸ਼ਨ ਤੇ ਜਾ ਕੇ ਵਾਪਸ ਹਸਪੀਟਲ ਤੋਂ ਕਹਿੰਦੇ ਆ ਕਸਟਡੀ ਚੋਂ ਕਹਿੰਦੇ ਵੀ ਮੈਨੂੰ ਬਾਹਰ ਕੱਢੋ ਤੇ ਮੈਂ ਆਪਦਾ ਭੁੱਖ ਹੜਤਾਲ ਆਪਦੇ ਸ਼ਾਂਤਮਈ ਢੰਗ ਨਾਲ ਜਾਰੀ ਰੱਖਣੀ ਆ। ਤੇ ਜਿੰਨੀ ਦੇਰ ਸਿੰਘ ਰਿਹਾ ਨਹੀਂ ਹੁੰਦੇ ਸਰਕਾਰ ਨੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਲਈ ਬਾਪੂ ਜੀ ਨੂੰ ਉਹਨਾਂ ਦੀ ਭੁੱਖ ਹੜਤਾਲ ਤੋੜਨ ਦੀ, ਪਰ ਉਹਨਾਂ ਨੇ ਟੁੱਟਣ ਨਹੀਂ ਦਿੱਤੀ। ਉਹਨਾਂ ਦੀ ਅਖੀਰੀ ਇਹੀ ਮੰਗ ਆ ਕਿ ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਉਹਨਾਂ ਦਾ ਜਿਹੜਾ ਭੁੱਖ ਹੜਤਾਲ ਜਾਰੀ ਰੱਖਣ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੇ ਸਿੰਘ ਦੇਰ ਤੋਂ ਜਿਹੜੇ ਜੇਲ੍ਹਾਂ 'ਚ ਬੈਠੇ ਉਹਨਾਂ ਨੂੰ ਰਿਹਾ ਕਰਵਾ ਸਕੀਏ। ਜੀ ਬਿਲਕੁਲ ਬਿਲਕੁਲ ਭੈਣ ਜੀ ਤੁਸੀਂ ਆਪਣਾ ਵੀ ਧਿਆਨ ਰੱਖੋ ਤੇ ਬਾਪੂ ਸੂਰਤ ਸਿੰਘ ਜੀ ਦਾ ਵੀ ਚੰਗੀ ਤਰ੍ਹਾਂ ਧਿਆਨ ਰੱਖੋ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਪਰ ਇਸੇ ਤਰ੍ਹਾਂ ਤੁਹਾਡੇ ਕੋਲ ਫਿਰ ਤੋਂ ਅਸੀਂ ਅਪਡੇਟ ਲੈਂਦੇ ਰਹਾਂਗੇ ਇਹਦੀ ਸਿਹਤ ਦੇ ਬਾਰੇ। ਪਰ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।